ढोला घटिया जैन दिया लोक छुड़ाए वे जिंदगी होवे वे लोग छुड़ाए ढोला घटिया जैन दिया। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਅਜਮਲ ਸਿਕੰਦਰੀ ਪੰਜਾਬੀ ਰੰਗ ਚੈਨਲ ਤੋਂ ਅੱਜ ਆਪਣੀ ਪੇਂਡੂ ਰਹਿਤਰ ਦਾ ਇੱਕ ਹੋਰ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਕਿੱਸੇ ਕਹਾਣੀਆਂ ਗਾਉਣ ਢੋਲਾ ਮਾਹੀਆ ਉਹ ਪ੍ਰੋਗਰਾਮਾਂ ਦਾ ਇੱਕ ਸਿਲਸਿਲਾ ਚੱਲ ਰਿਹਾ ਹੈ ਅਤੇ ਇਸ ਸਿਲਸਿਲੇ ਵਿੱਚ ਅੱਜ ਮੈਂ ਇੱਕ ਜਿਹੜੀ ਹਸਤੀ ਕੋਲ ਆ ਕੇ ਬੈਠਾ ਹਾਂ। ਇਹ ਸਾਡੇ ਮੰਡੀ ਬਹਾਉਦੀਨ ਜ਼ਿਲ੍ਹੇ ਦੀ ਬੜੀ ਮਾਰੂਫ ਹਸਤੀ ਹੈ ਅਤੇ ਇਹਨਾਂ ਦਾ ਪੰਜਾਬੀ ਦਾ ਜਿਹੜਾ ਇੱਕ ਵੱਖਰੀ ਸਿਨਫ ਹੈ, ਉਚੇਚੀ ਜਿਹੜੀ ਪੁਰਾਣੀ ਸਿਨਫ ਹੈ ਗਾਉਣ, ਉਹਦੇ ਵਿੱਚ ਇੱਕ ਬਹੁਤ ਵੱਡਾ ਨਾਂ ਹੈ। ਸਾਡੇ ਮੰਡੀ ਬਹਾਉਦੀਨ ਧਰਤੀ ਦੇ ਮਸ਼ਹੂਰ ਮਾਰੂਫ ਲੋਕ ਫਨਕਾਰ ਜਨਾਬ ਸੁਹੇਲ ਇਮਰਾਨ ਸਾਹਿਬ ਨਾਲ ਮੈਂ ਇਸ ਵਕਤ ਮੌਜੂਦ ਹਾਂ ਅਤੇ ਅੱਜ ਅਸੀਂ ਇਸ ਪੰਜਾਬੀ ਦੀ ਕਦੀਮ ਸਿਨਫ ਜਿਹੜੀ ਹੈ ਗਾਉਣ ਮਾਹੀਆ, ਇਹਦੇ ਬਾਰੇ ਸੁਹੇਲ ਸਾਹਿਬ ਨਾਲ ਗੱਲ ਕਰਾਂਗੇ। ਜੀ ਸੁਹੇਲ ਸਾਹਿਬ, ਕੀ ਹਾਲ ਹੈ ਜਨਾਬ? ਠੀਕ ਹੋ? ਖੈਰੀਅਤ ਹੈ? ਸ਼ੁਕਰ ਹੈ ਅੱਲਾ ਦਾ, ਬਿਲਕੁਲ ਠੀਕ ਠਾਕ। ਪਹਿਲੀ ਗੱਲ ਤਾਂ ਸੁਹੇਲ ਸਾਹਿਬ, ਤੁਸੀਂ ਮਾਸ਼ਾਅੱਲਾ ਇਸ ਕੰਮ ਦੇ ਵਿੱਚ ਬੜੇ ਮਕਬੂਲ ਹੋ। ਪੂਰਾ ਪੰਜਾਬ ਤੁਹਾਨੂੰ ਜਾਣਦਾ ਹੈ। ਤੁਸੀਂ ਇਸ ਕੰਮ ਵਿੱਚ ਬਹੁਤ ਜ਼ਿਆਦਾ ਮਿਹਨਤ ਵੀ ਕੀਤੀ ਹੈ ਅਤੇ ਅੱਜ ਦਾ ਸਾਨੂੰ ਮੁੱਢ ਦੱਸੋ, ਜਿਸ ਵੇਲੇ ਤੁਸੀਂ ਇਸ ਕੰਮ ਦਾ ਮੁੱਢ ਬਣਿਆ ਉਹ ਕਿਵੇਂ ਤੁਸੀਂ ਬਣਿਆ? ਇਹ ਜਨਾਬ ਸਾਡਾ ਫਿਰ ਇਹ ਗਾਉਣ ਮਾਹੀਆ ਕਲਚਰ ਤਾਂ ਸਾਡਾ ਸ਼ੁਰੂ ਤੋਂ ਹੀ ਹੈ, ਕਿਉਂਕਿ ਸ਼ਾਦੀ ਸ਼ੁਰੂ ਹੁੰਦੀ ਹੈ ਅਤੇ ਗਾਉਣ ਤਕਰੀਬਨ ਸ਼ੁਰੂ ਹੋ ਜਾਂਦੇ ਨੇ ਅਤੇ ਮਕਬੂਲ ਵੀ ਹੈ ਸਨ। ਅਸੀਂ ਬਸ ਮੇਰੇ ਉਸਤਾਦ ਹਨ, ਉਸਤਾਦ ਅੱਲਾ ਜੰਨਤ ਨਸੀਬ ਕਰੇ, ਉਸਤਾਦ ਸਫਦਰ ਫੈਜ਼ੀ ਸਾਹਿਬ ਆਪਣੇ ਪਿੰਡ ਦੇ, ਅਸੀਂ ਉਹਨਾਂ ਨਾਲ ਇੱਕ ਕਵਾਲ ਪਾਰਟੀ ਆਪਣੇ ਪਿੰਡ ਦੀ ਬਣਾਈ ਹੈ। ਫਿਰ ਆਪਣੇ ਇੱਥੇ ਦਰਬਾਰ 'ਤੇ ਜਾਣਾ, ਉੱਥੇ ਕਵਾਲੀ ਤੋਂ ਫਾਰਗ ਹੋਣਾ ਅਤੇ ਮਲੰਗ ਸਾਰੇ ਬੈਠੇ ਹੁੰਦੇ ਹਨ ਆਪਣੇ ਪਿੰਡ ਦੇ ਵੀ, ਇਲਾਕੇ ਦੇ ਜਿਹੜੇ ਨਜ਼ਦੀਕ ਪਿੰਡ ਹੈ ਸਨ। ਉਹ ਫਿਰ ਉਹਨਾਂ ਆਖਣਾ ਯਾਰ ਦੋ ਗਾਉਣ ਸੁਣਾਓ। ਫਿਰ ਉਸ ਟਾਈਮ ਗਾਉਣਾ ਵਿੱਚ ਹਾਰਮੋਨੀਅਮ ਕੋ ਨਹੀਂ ਸੀ, ਜਾਂ ਆਪਣਾ ਢੋਲ ਆਪਣਾ ਗੜਾ ਥਾਲ ਹੈ ਜਾਂ ਕਿੰਗ ਹੁੰਦੀ ਹੈ, ਚਿਮਟਾ ਹੋ ਗਿਆ। ਮੈਂ ਫਿਰ ਵਾਜੇ ਨਾਲ ਜਿਹੜਾ ਨਾ ਉਹਨਾਂ ਨੂੰ ਗਾਉਣ ਸੁਣਾਉਣੇ ਅਤੇ ਉਹ ਸਾਰੇ ਇਲਾਕੇ ਨੇ ਇੱਕ ਨਵਾਂ ਜਿਹਾ ਸਟਾਈਲ, ਸਾਰਿਆਂ ਬੜਾ ਖੁਸ਼ ਹੋਣਾ ਬਈ ਯਾਰ ਵਾਜੇ ਨਾਲ ਗਾਉਣ, ਅਤੇ ਉਸ ਤੋਂ ਬੜਾ ਆਵਾਮ ਪਸੰਦ ਕਰਨਾ। ਫਿਰ ਆਹਿਸਤਾ ਆਹਿਸਤਾ ਪਿੰਡਾਂ ਵਿੱਚ ਸ਼ਾਦੀਆਂ ਹੋਣੀਆਂ, ਆਪਣਾ ਸ਼ੌਕੀਆ ਤੌਰ 'ਤੇ ਉਸ ਟਾਈਮ ਜਾਣਾ ਘਰਾਂ ਦੇ ਵਿੱਚ ਹੀ, ਯਾਰ ਦੋ ਉਸ ਟਾਈਮ 2-3 ਗਾਉਣ ਹੀ ਆਉਂਦੇ ਹਨ ਅਤੇ ਉਹ ਹੀ ਆਖ ਕੇ ਅਤੇ ਆਪਣਾ ਉਹ ਸਾਰੇ ਉਸ ਤੋਂ ਸ਼ੌਕ ਵੱਧਦਾ ਫਿਰ ਮੈਂ ਇਸ ਵਿੱਚ ਆਪਣਾ ਅਸੀਂ ਆਰਟ ਇਸਤੇਮਾਲ ਕੀਤਾ, ਜਿਸ ਨੂੰ ਅਸੀਂ ਡਰਮ ਆਖਦੇ ਹਾਂ। ਡਰਮ, ਹਾਰਮੋਨੀਅਮ, ਕੀਬੋਰਡ, ਬਾਂਸਰੀ ਵਗੈਰਾ ਸਾਰੇ ਜਿਹੜੇ ਮਸਲਨ ਮੁਕੰਮਲ ਇੱਕ ਬੈਚ ਹੁੰਦਾ ਸੀ ਸਿੰਗਰਾਂ ਨਾਲ, ਅਸੀਂ ਉਹ ਇੰਟਰੋਡਿਊਸ ਕਰਾਇਆ ਵੀ ਜਿਹੜਾ ਨਾ ਅਸੀਂ ਇਹ ਗਾਉਣ ਮਾਹੀਏ ਵਿੱਚ ਵੀ ਉਹ ਸਾਰਾ ਮਿਊਜ਼ੀਸ਼ੀਅਨ ਵਗੈਰਾ ਅਸੀਂ ਇਸਤੇਮਾਲ ਕੀਤੇ ਅਤੇ ਉਹ ਆਵਾਮ ਨੇ ਬੜਾ ਪਸੰਦ ਕੀਤਾ। ਨਾਜ਼ਰੀਨ, ਜਿਵੇਂ ਤੁਸੀਂ ਸੁਣ ਰਹੇ ਹੋ, ਇਹ ਜਿਹੜਾ ਮਾਹੀਆ ਅਤੇ ਗਾਉਣ ਹੈ ਨਾ, ਇਹ ਸਾਡੀ ਇੱਕ ਪੇਂਡੂ ਰਹਿਤਰ ਦੇ ਮੌਸੀਕੀ ਹੁੰਦੀ ਹੈ ਜਿਹੜੀ ਕਿ ਆਪਣੇ ਆਪ ਹੀ ਲੋਕਾਂ ਦੇ ਅੰਦਰੋਂ ਉੱਠਦੀ ਆਈ। ਕੋਈ ਇਸ ਦਾ ਬਾਕਾਇਦਾ ਸ਼ਾਇਰ ਵੀ ਨਹੀਂ ਹੁੰਦਾ ਅਤੇ ਮੁੱਢ ਦਾ ਜਿਹੜਾ ਸਾਡੇ ਪਿੰਡਾਂ ਵਿੱਚ ਸ਼ਾਦੀ ਵਿਆਹ ਅਤੇ ਜਿਹੜੇ ਪ੍ਰੋਗਰਾਮ ਹੁੰਦੇ ਹਨ, ਉਹਨਾਂ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ ਕਿ ਸ਼ਾਦੀ 'ਚ 5-4 ਦਿਨ ਪਹਿਲੇ ਘੜੇ ਦੇ ਉੱਤੇ ਲੋਕ ਗਾਉਣ ਆਖਦੇ ਹੁੰਦੇ ਹਨ ਅਤੇ ਗਾਉਣਾਂ ਦੀ ਰਾਹੀਂ ਅਸੀਸਾਂ ਆਉਂਦੀਆਂ ਹਨ। ਜਿਹੜਾ ਨੋਸ਼ਾ ਹੁੰਦਾ ਈ, ਦੂਲਾ ਹੁੰਦਾ ਈ, ਉਸ ਵਾਸਤੇ ਦੁਆਵਾਂ, ਉਹਦੇ ਰਿਸ਼ਤੇਦਾਰਾਂ ਬੇਲੀਆਂ ਸੱਜਣਾ ਵਾਸਤੇ ਉਹਨਾਂ ਗਾਉਣਾਂ ਰਾਹੀਂ ਦੁਆਵਾਂ ਹੋਣੀਆਂ। ਅਤੇ ਸੁਹੇਲ ਸਾਹਿਬ ਦਾ ਖਾਸਾ ਇਹ ਹੈ ਕਿ ਇਹਨਾਂ ਇੱਕ ਉਸ ਪੁਰਾਣੀ ਰੀਤ ਨੂੰ, ਇਸ ਪੰਜਾਬੀ ਕਲਚਰ ਦੀ ਇਸ ਸਿਨਫ ਨੂੰ ਜਦੀਦ ਤਰੀਕੇ ਨਾਲ ਪੇਸ਼ ਕੀਤਾ। ਜਿਵੇਂ ਤੁਹਾਨੂੰ ਉਹਨਾਂ ਦੱਸਿਆ ਕਿ ਅਸੀਂ ਇਹਦੇ ਵਿੱਚ ਡਰਮ ਐਡ ਕੀਤਾ, ਕੀਬੋਰਡ ਐਡ ਕੀਤਾ, ਉਸ ਤੋਂ ਇਲਾਵਾ ਹਾਰਮੋਨੀਅਮ ਜਿਹੜਾ ਹੈ ਉਸ ਦੇ ਉੱਤੇ ਇਸ ਨੂੰ ਬਾਕਾਇਦਾ ਸੁਰ ਤਾਲ 'ਤੇ ਲੈ ਕੇ ਆਏ। ਇਹ ਇੱਕ ਖਾਸ ਵਜ੍ਹਾ ਹੈ ਕਿ ਜਿਸ ਵਜ੍ਹਾ ਤੋਂ ਮੈਂ ਅੱਜ ਸੁਹੇਲ ਸਾਹਿਬ ਕੋਲ ਆਇਆ, ਕਿਉਂਕਿ ਇਹਨਾਂ ਗਾਉਣ ਮਾਹੀਏ ਨੇ ਇੱਕ ਜਦੀਦ ਢੰਗ ਦਿੱਤਾ, ਇੱਕ ਨਵਾਂ ਰੰਗ ਦਿੱਤਾ। ਇਸ ਵੇਲੇ ਗਾਉਣ ਸਾਡੇ ਪੂਰੇ ਪੰਜਾਬ 'ਚ ਬਹੁਤ ਜ਼ਿਆਦਾ ਸੁਣਿਆ ਜਾਂਦਾ ਹੈ। ਸੁਹੇਲ ਸਾਹਿਬ, ਤੁਸੀਂ ਇਹ ਦੱਸੋ ਕਿ ਕਿਤੇ ਮੁਲਕ ਤੋਂ ਬਾਹਰ ਵੀ ਤੁਹਾਨੂੰ ਮੌਕਾ ਮਿਲਿਆ ਹੈ ਇਸ ਕੰਮ ਵਾਸਤੇ? ਜੀ ਅੱਲਾ ਦਾ ਸ਼ੁਕਰ ਹੈ ਜੀ, ਤਕਰੀਬਨ ਦੁਬਈ ਗਿਆ ਜੀ 1-2 ਦਫਾ, ਅਤੇ ਉੱਥੇ ਵੀ ਇਸ ਕੰਮ ਦੇ ਵਿੱਚ ਹੀ ਹਾਲਾਂਕਿ ਬੜਾ ਉੱਥੇ ਮੈਂ ਜਿਸ ਟਾਈਮ ਗਿਆ ਸੀ ਉਸ ਟਾਈਮ ਥੋੜ੍ਹਾ ਪਜ਼ਲ ਤਾਂ ਹੈ ਸੀ ਵੀ ਇੱਥੇ ਆ ਕੇ ਮੈਂ ਕੀ ਸੁਣਾਉਣਾ ਹੈ ਜਾਂ ਕੀ ਕਰਨਾ ਹੈ। ਅਤੇ ਅੱਲਾ ਦਾ ਸ਼ੁਕਰ ਹੈ ਉੱਥੇ ਵੀ ਉਸ ਟਾਈਮ ਇਤਨਾ ਸੋਸ਼ਲ ਮੀਡੀਆ 'ਤੇ ਕੋਈ ਨਹੀਂ ਸੀ। ਫਿਰ ਜਿਉਂ ਦੋਸਤਾਂ ਨੂੰ ਪਤਾ ਲੱਗਾ
ਤੇ ਮੇਰੀ ਔਕਾਤ ਤੋਂ ਵੱਧ ਉੱਥੇ ਵੀ ਇੱਜ਼ਤ ਮਿਲੀ ਹੈ ਜੀ ਬੜੀ। ਅੱਛਾ, ਇਹ ਸੁਹੇਲ ਸਾਹਿਬ ਮੈਂ ਇੱਕ ਗੱਲ ਕਰਾਂਗਾ ਕਿ ਅਕਸਰ ਲੋਕ ਇਹੀ ਸਮਝਦੇ ਨੇ ਕਿ ਫਨਕਾਰ ਜਿਹੜਾ ਹੈ ਸ਼ਾਇਰ ਹੋਵੇ, ਸਿੰਗਰ ਹੋਵੇ, ਉਸ ਨੂੰ ਕੋਈ ਨਾ ਕੋਈ ਅੰਦਰੂਨੀ ਚੋਟ ਲੱਗਦੀ ਹੈ, ਲੇਕਿਨ ਮੇਰਾ ਇਹ ਖਿਆਲ ਨਹੀਂ। ਮੈਂ ਸਮਝਣਾ ਹੈ ਕਿ ਗੁਲੂਕਾਰ ਜਾਂ ਸ਼ਾਇਰ ਕੋਈ ਵੀ ਫਨਕਾਰ ਜਿਹੜਾ ਉਹ ਪੈਦਾਇਸ਼ੀ ਤੌਰ 'ਤੇ ਹੀ ਫਨਕਾਰ ਹੁੰਦਾ, ਅੱਲਾ ਨੇ ਉਸ ਨੂੰ ਫਨਕਾਰ ਹੀ ਪੈਦਾ ਕੀਤਾ ਹੁੰਦਾ ਹੈ। ਅਤੇ ਤੁਸੀਂ ਇਹ ਦੱਸੋ ਵੀ ਕਿਆ ਇਹ ਕੋਈ ਗੱਲ ਇੰਝ ਦੀ ਹੈ ਜਾਂ ਇਹ ਇਸ ਵਿੱਚ ਸਦਾਕਤ ਕੋਈ ਨਹੀਂ? ਨਹੀਂ, ਮੈਂ ਤੇ ਕਹਾਣੀ ਸਮਝਣਾ ਜੀ, ਕਿਉਂਕਿ ਉਹ ਤੁਹਾਡੀ ਗੱਲ ਵੱਡੀ। ਮੈਂ ਅਕਸਰ ਵੀ ਆਖਣਾ ਕਿ ਇਹ ਅੱਲਾਹ ਤਾਲਾ ਦੀ ਅਤਾ ਹੁੰਦੀ ਹੈ, ਬਚਪਨ ਤੋਂ ਹੀ ਉਹਦੇ ਅੰਦਰ ਇਹ ਕੁਆਲਿਟੀਆਂ ਹੁੰਦੀਆਂ ਨੇ। ਕਿਉਂਕਿ ਕੁਝ ਮੇਰੇ ਕਲਾਸ ਫੈਲੋ ਮੈਨੂੰ ਸੁਣਦੇ ਪਏ ਹੋਣੇ ਨੇ, ਜਾਂ ਮੇਰੇ ਟੀਚਰ ਸਾਡੇ ਸਕੂਲ ਦੌਰ ਦੇ ਵੀ ਜਿਹੜੇ ਮੇਰੇ ਨਾਲ ਪੜ੍ਹਦੇ ਰਹੇ ਨੇ, ਉਸ ਟਾਈਮ 'ਤੇ ਬਜ਼ਮੇ ਅਦਬ ਹੁੰਦੇ ਹਨ, ਅਤੇ ਖਸੂਸੀ ਮੈਨੂੰ ਇੱਕ ਸਕੂਲ ਦੇ ਵਿੱਚ ਵੀ ਪ੍ਰੋਟੋਕੋਲ ਮਿਲਦਾ ਹੈ। ਉਹਦੇ 'ਚ ਮਿਲੀ ਨਗਮੇ, ਨਾਤ ਖਾਨੀ ਸਾਰਾ ਕਰਦੇ, ਅਤੇ ਆਵਾਜ਼ ਇੱਕ ਅੱਲਾਹ ਤਾਲਾ ਦੀ ਦੇਣ ਹੈ। ਉਸ ਨੂੰ ਅੱਗੋਂ ਯੂਜ਼ ਕਰਨਾ ਉਹ ਤੁਹਾਡੇ 'ਤੇ ਮੁਨਹਸਰ ਹੈ ਕਿ ਹੁਣ ਤੁਸੀਂ ਕਿਹੜੇ ਤਰੀਕੇ ਨਾਲ ਇਸਤੇਮਾਲ ਕਰਦੇ ਹੋ। ਬਾਕੀ ਇੰਝ ਤਾਂ ਕਿਹੜਾ ਬੰਦਾ ਜਿਹਨੂੰ ਚੋਟ ਨਹੀਂ ਲੱਗੀ, ਸਾਰੇ ਹੀ ਫਨਕਾਰ ਹੁੰਦੇ। ਬਿਲਕੁਲ। ਅਤੇ ਬਾਕੀ ਇੱਕ ਅੱਲਾਹ ਤਾਲਾ ਦੀ ਅਤਾ ਹੈ, ਅਤੇ ਬੰਦੇ ਦੀ ਇੱਕ ਮਿਹਨਤ ਹੁੰਦੀ, ਉਹ ਜਿਤਨੀ ਕੋਈ ਕਰ ਲਵੇ ਉਹਨਾਂ। ਅੱਛਾ ਸੁਹੇਲ ਸਾਹਿਬ, ਆਪਣਾ ਤੁਸੀਂ ਇਹ ਫਰਮਾਓ ਕਿ ਜਿਹੜੀ ਇਹ ਗਾਉਣ ਮਾਹੀਏ ਦੀ ਸ਼ਾਇਰੀ ਹੈ, ਇਹ ਕਿਆ ਤੁਸੀਂ ਕਿਸੇ ਸ਼ਾਇਰ ਤੋਂ ਲੈਂਦੇ ਹੋ ਜਾਂ ਖੁਦ ਤੁਹਾਡੇ ਆਪਣੀ ਬਣਾਏ ਗਾਉਣ ਹੁੰਦੇ ਨੇ? ਜੀ ਅੱਲਾਹ ਤਾਲਾ ਦਾ ਸ਼ੁਕਰ ਹੈ ਜੀ, ਮੇਰੇ ਉਸਤਾਦ ਜਿਹੜੇ ਹਨ ਉਹ ਵੀ ਬਜ਼ਾਤੇ ਖੁਦ ਇੱਕ ਸ਼ਾਇਰ ਵੀ ਹੈ ਸਨ ਅਤੇ ਕਵਾਲ ਵੀ ਹਨ। ਅਤੇ ਇਹ ਵੀ ਇੱਕ ਅੱਲਾਹ ਤਾਲਾ ਦੀ ਅਤਾ ਹੁੰਦੀ ਹੈ। ਕੋਈ ਹਲਕਾ ਫੁਲਕਾ ਜਿਹੜਾ ਨਾ ਮੇਰੇ ਆਪਣੀ ਵੀ ਤਕਰੀਬਨ ਮੇਰੇ ਜਿਹੜੇ ਪਹਿਲੇ ਗਾਉਣ ਵਾਲੀਅਮ ਉਹਨਾਂ ਵਿੱਚ ਉਹ ਸਾਰੀ ਸ਼ਾਇਰੀ ਗਾਉਣਾ ਦੀ ਜਿਹੜੀ ਹੈ ਜੀ, ਉਹ ਮੈਂ ਆਪ ਹੀ ਗਾਉਣ ਵਗੈਰਾ ਲਿਖੇ ਹੈ। ਉਸ ਤੋਂ ਬਾਅਦ ਮੇਰੇ ਦੋਸਤ ਨੇ ਮੇਰੇ ਮਨਜ਼ੂਰ ਸਾਂਵਲ ਹੈ ਇੱਕ ਮੇਰਾ ਸ਼ਾਇਰ। ਉਸ ਤੋਂ ਬਾਅਦ ਦੋੜਿਆਂ ਦੇ ਵਿੱਚ ਭਾਈ ਰੁਸਤਮ ਜਾਇਆ ਸਾਹਿਬ ਆ ਗਏ, ਇੱਕ ਯਾਮੀਨ ਭਾਈ ਆਣਾ। ਉਸ ਤੋਂ ਬਾਅਦ ਬਥੇਰੇ ਮੇਰੇ ਦੋਸਤ ਜਿਹੜੇ ਨਾ ਜੀ, ਉਹਨਾਂ ਦੀ ਫਿਰ ਜਿਉਂ ਨਾਲ ਅਸੀਂ ਜਿਉਂ ਜ਼ਰੂਰਤ ਪਾਉਂਦੀ ਗਈ ਉਹਨਾਂ ਕੋਲੋਂ ਵੀ ਲੈਂਦੇ ਰਿਹਾ। ਬਾਕੀ ਆਪਣੇ ਕੋਲੋਂ ਵੀ ਬਥੇਰਾ ਜਿਹੜਾ ਨਾ ਜੀ ਹਲਕਾ ਫੁਲਕਾ ਕਰ ਲਵੀਦਾ ਆਈ, ਅਤੇ ਬਾਕੀ ਇਹਨਾਂ ਦੋਸਤਾਂ ਦੀ ਸ਼ਾਇਰੀ ਕੋਈ ਲੈ ਲਵੀਦੀ ਆਈ ਜਿਹੜਾ ਵਿੱਚੋਂ ਅੱਛਾ। ਕਿਉਂਕਿ ਸਿੰਗਰ ਦਾ ਅਤੇ ਸ਼ਾਇਰ ਦਾ ਜਿਸ ਟਾਈਮ ਮਾਇੰਡ ਮਿਲ ਜਾਂਦਾ ਨਾ, ਫਿਰ ਉਹ ਇੱਕ ਕਿਸਮ ਦੇ ਜਜ਼ਬਾਤ ਮਿਲ ਜਾਂਦੇ ਨੇ। ਇਹ ਆਪਣਾ ਗਾਉਣ ਮਾਹੀਏ ਦਾ ਥੋੜ੍ਹਾ ਪਿਛੋਕੜ ਇਹ ਵੀ ਹੈ ਕਿ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਇਹ ਰਹਿਤਲ ਵਸੇਬ ਦਾ ਪੁਰਾਣਾ ਕਲਚਰ ਹੈ, ਅਤੇ ਇਹ ਬਾਜ਼ ਔਕਾਤ ਇੰਝ ਹੀ ਹੁੰਦਾ ਕਿ ਬੰਦਾ ਆਪਣੇ ਕਿਸੇ ਮੂਡ ਵਿੱਚ ਹੈ। ਗਾਉਣ ਅਤੇ ਮਾਹੀਆ ਇਸ ਦਾ ਜਿਹੜਾ ਪਹਿਲਾ ਮਿਸਰਾ ਊਲਾ ਜਿਸ ਨੂੰ ਆਖਦੇ ਨੇ, ਉਹ ਕੋਈ ਖ਼ਾਸ ਉਹਦੇ 'ਚ ਗੱਲ ਨਹੀਂ ਹੁੰਦੀ। ਉਹ ਐਵੇਂ ਜਿਹੜੀ ਸ਼ੈ ਵੇਖੀ, ਜਿਵੇਂ ਕਿ ਸੋਨੇ ਦਾ ਕਿਲ ਮਾਹੀਆ, ਲੋਕਾਂ ਦੀਆਂ ਰੋਣ ਅੱਖੀਆਂ, ਸਾਡਾ ਰੋਂਦਾ ਹੈ ਦਿਲ ਮਾਹੀਆ। ਹੁਣ ਉਹ ਕਿਲ ਵੇਖਿਆ ਅਤੇ ਖਿਆਲ ਦਿਲ ਵਿੱਚ ਆ ਗਿਆ। ਇਸੇ ਤਰ੍ਹਾਂ ਗਾਉਣ ਅਤੇ ਮਾਹੀਆ ਦੂਜੇ ਮਿਸਰੇ ਵਿੱਚ ਹਮੇਸ਼ਾ ਗੱਲ ਹੁੰਦੀ ਹੈ। ਔਰ ਇਹਦੇ ਵਿੱਚ ਇਹ ਢੋਲੇ ਤੋਂ ਬਾਅਦ ਜਿਹੜਾ ਕਦੀਮ ਸਾਡੀ ਸਿਨਫ ਪੰਜਾਬੀ ਸ਼ਾਇਰੀ ਦੀ ਢੋਲਾ ਹੈ, ਢੋਲੇ ਤੋਂ ਫੌਰਨ ਬਾਅਦ ਇਹ ਜਿਹੜਾ ਗਾਉਣ ਆ ਗਿਆ, ਗਾਉਣ ਤੋਂ ਬਾਅਦ ਮਾਹੀਆ ਆ ਗਿਆ। ਅਤੇ ਇਸ ਵਿੱਚ ਵੀ ਹਕੀਕਤ ਵੀ ਹੁੰਦੀ ਹੈ, ਥੋੜ੍ਹੀ ਜਿਹੀ ਇਹਦੇ ਵਿੱਚ ਮਾਲੂਮਾਤ ਵੀ ਹੁੰਦੀ ਹੈ, ਅਤੇ ਇਸ ਦੇ ਵਿੱਚ ਮੁਹਾਵਰਿਆਂ ਦਾ ਵਰਤਣ ਹੁੰਦਾ ਹੈ ਕਿ ਲੋਕਾਂ ਨੂੰ ਹਦਾਇਤ ਜਾਂ ਉਹਨਾਂ ਨੂੰ ਸਮਝਾਉਣਾ ਦਾ ਵੀ ਇਹਦੇ ਵਿੱਚ ਢੰਗ ਹੁੰਦਾ ਹੈ। ਸੁਹੇਲ ਸਾਹਿਬ, ਤੁਸੀਂ ਗਾਉਣ ਤੋਂ ਹਟ ਕੇ ਗੀਤ ਵੀ ਗਾਏ ਕਾਫੀ ਸਾਰੇ, ਉਸ ਬਾਰੇ ਤੁਸੀਂ ਇਹ ਦੱਸੋ ਕਿ ਤੁਹਾਨੂੰ ਗੀਤ ਗਾਉਣਾ ਕਿਹੋ ਜਿਹਾ ਲੱਗਦਾ ਹੈ? ਗੀਤ ਤੇ ਤਕਰੀਬਨ ਮੇਰਾ ਸ਼ੌਕ ਵੀ ਸੀ, ਅਤੇ ਬਾਕੀ ਦੱਸਿਆ ਵੀ ਮੈਨੂੰ ਮੌਲਾ ਜਿਸ ਟਾਈਮ ਇੱਜ਼ਤ ਦਿੱਤੀ ਹੈ ਗਾਉਣਾ ਵਿੱਚ, ਫਿਰ ਮੈਂ ਜ਼ਿਆਦਾ ਫੋਕਸ ਜਿਹੜਾ ਇਹਨਾਂ 'ਤੇ ਰੱਖ ਲਿਆ। ਬਾਕੀ ਗੀਤ ਵੀ ਮੈਂ ਲਾਈਵ ਸ਼ੋਅ ਦੇ ਵਿੱਚ ਜ਼ਿਆਦਾਤਰ ਗੀਤ ਵੀ, ਬਾਕੀ ਤਕਰੀਬਨ ਕੋਈ ਗੀਤ ਆਖਦਾ, ਗਾਉਣ ਮਾਈ ਆਖਦਾ, ਜੋ ਕੋਈ, ਅਤੇ ਬਾਕੀ ਗੀਤ ਜਿਹੜੇ ਨੇ ਉਹ ਵੀ ਮੇਰੇ ਤਕਰੀਬਨ ਬੜੇ ਅੱਛੇ। ਅਤੇ ਮੇਰੇ ਇੱਕ ਉਸਤਾਦ ਇਹਨਾਂ ਦਾ ਗੀਤ ਆਈ, ਸ਼ੁਰੂ ਤੋਂ ਮੇਰੇ ਉਸਤਾਦ ਚਾਹੁੰਦੇ ਹਨ ਵੀ ਇਹ ਗਾਉਣਾ ਨਹੀਂ ਛੱਡ ਯਾਰ, ਤੂੰ ਗੀਤ ਗਾਇਆ ਕਰ। ਮੈਂ ਫਿਰ ਉਹ ਅੱਗੋਂ ਮੰਨਣੀ ਪਾਉਂਦੀ ਆਵਾਮ ਦੀ। ਨਹੀਂ ਸੁਹੇਲ ਸਾਹਿਬ, ਤੁਸੀਂ ਗਾਉਣ ਜਿਹੜਾ ਨਹੀਂ, ਗਾਉਣ ਤੁਹਾਡੇ ਨਾਲ ਨੱਥੀ ਹੋ ਗਿਆ ਹੈ। ਜਿੱਥੇ ਸਾਡੀ ਰਹਿਤਲ ਵਿੱਚ ਗਾਉਣ ਦੀ ਗੱਲ ਹੁੰਦੀ ਹੈ, ਉੱਥੇ ਸੁਹੇਲ ਇਮਰਾਨ ਦਾ ਨਾਂ ਜ਼ਰੂਰ ਹੁੰਦਾ ਹੈ। ਅਤੇ ਇਹ ਤਾਂ ਉਹ ਤਾਲਬ ਹੁਸੈਨ ਦਰਦਾਰ ਜਿਵੇਂ ਉਹਨਾਂ ਦੇ ਜ਼ਿੰਮੇ ਜੋਗ ਲੱਗ ਗਈ। ਹਾਲਾਂਕਿ ਉਹ ਇੱਕ ਬਹੁਤ ਵੱਡੇ ਘਰਾਣੇ ਦੇ ਸ਼ਾਗਿਰਦ ਹਨ, ਕਲਾਸੀਕਲ ਪੂਰਾ ਉਹਨਾਂ ਸਿੱਖਿਆ ਹੀ, ਲੇਕਿਨ ਉਹ ਉਹਨਾਂ ਨਾਲ ਨੱਥੀ ਹੋ ਗਿਆ ਉਹ ਇੱਕ ਜੋਗ ਦਾ ਢੰਗ ਜਿਹੜਾ ਹੀ ਦੋੜੇ ਦਾ, ਅਤੇ ਸਾਰੀ ਜ਼ਿੰਦਗੀ ਉਹਨਾਂ ਉਹ ਹੀ। ਅਤੇ ਤੁਸੀਂ ਵੀ ਇਸ ਤੋਂ ਹੁਣ ਹਟਣਾ ਵਾਲੀ ਤਾਂ ਗੱਲ ਕੋਈ ਨਹੀਂ, ਕਿਉਂ ਜੇ ਜਦੋਂ ਤੱਕ ਇਹ ਗਾਉਣ ਹੈ ਉਦੋਂ ਤੱਕ ਸੁਹੇਲ ਇਮਰਾਨ ਦਾ ਨਾਂ ਜਿਹੜਾ ਹੈ ਉਹ ਇਨਸ਼ਾ ਅੱਲਾ ਮੌਜੂਦ ਰਹੀ। ਅੱਲਾਹ ਪਾਕ ਤੁਹਾਨੂੰ ਬੜੀ ਇੱਜ਼ਤ ਵੀ ਦਿੱਤੀ ਹੈ, ਸੁਰ ਵੀ ਦਿੱਤੀ ਹੈ,
ਤੇ ਸਾਡੇ ਜ਼ਿਲ੍ਹੇ ਵਾਸਤੇ, ਮੰਡੀ ਬਾਉਦੀਨ ਜ਼ਿਲ੍ਹੇ ਵਾਸਤੇ ਤੁਸੀਂ ਇੱਕ ਫਖਰ ਦੀ ਅਲਾਮਤ ਹੋ ਕਿ ਸਾਡੀ ਜਿਹੜੀ ਕਦੀਮ ਰਵਾਇਤ ਹੈ ਗਾਉਣ ਮਾਈਏ ਦੀ, ਉਸ ਨੂੰ ਤੁਸੀਂ ਜ਼ਿੰਦਾ ਰੱਖਿਆ ਆ। ਅਤੇ ਹੁਣ ਤੁਸੀਂ ਮੇਰੇ ਵੇਖਣ ਵਾਲਿਆਂ ਨੂੰ ਕੁਝ ਸੁਣਾਉਣਾ ਵੀ ਹੈ। ਇੱਕ ਗੀਤ ਸੁਣਾਓਗੇ ਜਾਂ ਗਾਉਣ ਸੁਣਾਓਗੇ? ਮੈਂ ਆਪਣੇ ਉਸਤਾਦਾਂ ਦਾ ਲਿਖਿਆ ਇੱਕ ਗੀਤ ਹੈ ਜੀ, ਉਹ ਸੁਣਾਉਣਾ ਜੀ। ਉਸ ਤੋਂ ਬਾਅਦ ਇੱਕ ਦੋ ਬੋਲ ਜਿਹੜੇ ਨੇ ਗਾਉਣਾ ਦੇ ਵੀ ਸੁਣਾ ਦਿੰਦੇ ਹਾਂ ਜੀ। ਜ਼ਰੂਰ ਜ਼ਰੂਰ, ਬਿਸਮਿਲ੍ਲਾ ਜਨਾਬ। तेरा केड़ा रब साईं मकसूम बना गए, तैनू चाहंदी कुल खुदाई है, एक गैर म्यारी सजन बना के तू अपनी बुकात बजाए। तू ते तन दियां लीरां वे लीरां बेली विच वतन मैं मन लिया तेरी चंगियाई है, यारी लावण लग्या हाफज़ सोचिया नाया कदी नीचावी तोड़ निभाए। बादशाह पर चोण आया तू संग मेरा छोड़ चले, रोए किसे बंदे तू मैं सुने आया। हुण रुसियों वे ढोला युका न मने सा, ना मैं तेरे ना मैं तेरे तरले पेसा। हुण रुसियों वे ढोला युका न मने सा, सफदर हो गई जान पराई, बेदर्दा तैनू समझ ना आई। सफदर हो गई जान पराई, बेदर्दा तैनू समझ ना आई। अल्लाह दी सौंढोला अल्लाह दी सौंढोला लगियां निभेसां, हुण रुसियों वे ढोला युका न मनेसां। वाह जी वाह, सुभान अल्लाह। सुहेल साहब कमाल, अल्लाह पाक ने तुहानू नवाज दित्ती है, बड़ा सोहना गीत तुसां सुनाया है। ते हुण तुसां अपना रवायती काम जिहड़ा है गौण माहिए वाला, वो दो चार गौण जरूर सन सुनाओ। लोहे दियां लैना वे गड्डी मरेंदी ए धुमाया, लोहे दियां लैना गड्डी मरेंदी ए धुमाया। मैं मंजी ते ढह गई वे जदों दा रुसिया तू माया, हाय मंजी ते ढह गई वे जदों दा रुसिया तू माया। वट्टा वगाया उड़ जा बंगेलिया सेम दिया, वट्टा वगाया वे उड़ जा बंगेलिया सेम दिया। हाय लोग छुड़ा रही वे ढोला घटिया सेन दिया, लोग छुड़ा रही वे जिंदगी होवे, वे लोग छुड़ा रही ढोला घटिया सेन दिया। नहर दी पटड़ी नलका लगा भी शफा वाला, नहर दी पटड़ी वे नलका लगा भी शफा वाला। हाय करा दुआवां वे कोई ते लभे भी वफा वाला,
ਕਰਾਂ ਦੁਆਵਾਂ ਵੇ ਕੋਈ ਤੇ ਲੱਭੇ ਵੀ ਵਫਾਵਾਂ ਨਾ। ਬਹੁਤ ਸ਼ੁਕਰੀਆ ਸੁਹੇਲ ਸਾਹਿਬ। ਮਾਸ਼ਾਅੱਲਾ, ਗਾਉਣ ਦੇ ਵਿੱਚ ਮੇਰਾ ਖਿਆਲ ਹੈ ਕਿ ਇਸ ਵੇਲੇ ਸਾਡੇ ਜ਼ਿਲ੍ਹੇ ਵਿੱਚ ਤੁਹਾਡੇ ਤੋਂ ਅੱਗੇ ਕੋਈ ਸ਼ਖਸੀਅਤ ਕੋਈ ਨਹੀਂ। ਤੁਸੀਂ ਬੜਾ ਸੋਹਣਾ ਇਸ ਸਾਡੀ ਰਹਿਤਰ ਨੂੰ, ਸਾਡੇ ਵਸੇਬ ਦੇ, ਸਾਡੇ ਕਲਚਰ ਦੇ ਇਸ ਜਿਹੜਾ ਸਾਡਾ ਬੜਾ ਖੂਬਸੂਰਤ ਅੰਗ ਹੈ, ਇਸ ਨੂੰ ਤੁਸੀਂ ਲੈ ਕੇ ਚੱਲ ਰਹੇ ਹੋ। ਅਸੀਂ ਦੁਆ ਗੋ ਹਾਂ ਕਿ ਖੁਦਾ ਤੁਹਾਨੂੰ ਸਲਾਮਤ ਰੱਖੇ, ਤੁਹਾਨੂੰ ਸਿਹਤ ਤੋਂ ਤੰਦਰੁਸਤੀ ਨਾਲ ਰੱਖੇ, ਅਤੇ ਤੁਸੀਂ ਇਸੇ ਤਰ੍ਹਾਂ ਫਨ ਦੀ ਖਿਦਮਤ ਕਰਦੇ ਰਹੋ ਅਤੇ ਇਸ ਆਪਣੇ ਪੰਜਾਬ ਦੀ ਰਹਿਤਰ ਵਿੱਚ ਆਪਣਾ ਹਿੱਸਾ ਜਿਹੜਾ ਹੈ ਉਹ ਪਾਉਂਦੇ ਰਹੋ। ਬਹੁਤ ਸ਼ੁਕਰੀਆ ਨਾਜ਼ਰੀਨ ਇਕਰਾਮ। ਇਨਸ਼ਾਅੱਲਾ ਬਹੁਤ ਜਲਦ ਅਸੀਂ ਸੁਹੇਲ ਇਮਰਾਨ ਸਾਹਿਬ ਨਾਲ ਇੱਕ ਇਸ ਪ੍ਰੋਗਰਾਮ ਤੋਂ ਹਟ ਕੇ ਜਿਹੜਾ ਇਹਨਾਂ ਦਾ ਇੱਕ ਛੁਪਿਆ ਹੋਇਆ ਗੁਣ ਹੈ ਜਿਹੜਾ ਅਜੇ ਤੱਕ ਕਿਸੇ ਨਹੀਂ ਵੇਖਿਆ, ਚੂँਕਿ ਇਹ ਗਾਉਣਾ ਵਿੱਚ ਲੋਕਾਂ ਇਹਨਾਂ ਨੂੰ ਪਸੰਦ ਕੀਤਾ ਅਤੇ ਗਾਉਣ ਹੀ ਸੁਣਾਉਂਦੇ ਰਹੇ, ਪਰ ਮੈਂ ਜਾਣਦਾ ਹਾਂ ਕਿ ਇਸ ਤੋਂ ਹਟ ਕੇ ਵੀ ਕੁਝ ਰੰਗ ਹਨ ਜਿਹੜੇ ਸੁਹੇਲ ਸਾਹਿਬ ਕੋਲ ਮੌਜੂਦ ਨੇ। ਇਨਸ਼ਾਅੱਲਾ ਆਇੰਦਾ ਇੱਕ ਪ੍ਰੋਗਰਾਮ ਵਿੱਚ ਉਹ ਪਹਿਲੀ ਵਾਰੀ ਤੁਹਾਡੇ ਸਾਹਮਣੇ ਉਹ ਰੰਗ ਅਸੀਂ ਪੇਸ਼ ਕਰਾਂਗੇ। ਅਤੇ ਹੁਣ ਦਿਓ ਇਜਾਜ਼ਤ, ਰੱਬ ਰਾਖਾ।